ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜਿਆਂ ਕਹਿੰਦੇ ਆ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰਕੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਵੀ ਜਿਹੜਾ ਖਤਮ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੋਦੀ ਪਹਿਲੀ ਵਾਰ ਜੰਮੂ ਦੀ ਵਿਜ਼ਿਟ ਤੇ ਜਾ ਰਹੇ ਹਨ ਔਰ ਇਸ ਵਿਜ਼ਿਟ ਤੋਂ ਠੀਕ ਪਹਿਲਾਂ ਜੰਮੂ ਵਿੱਚ ਇੱਕ ਹਿੰਸਕ ਵਾਰਦਾਤ ਹੋਈ ਜਿਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾਇਆ ਗਿਆ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਦੀ ਆਪਣੀ ਹੀ ਕਾਰਵਾਈ ਤੇ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇੱਕ ਅਨਾਊਂਸਮੈਂਟ ਕਰ ਦਈਏ, ਭਾਵੇਂ ਕਿ ਲਗਾਤਾਰਤਾ ਨਾਲ ਐਡ ਚੱਲ ਰਹੀ ਹੈ, ਫਿਰ ਵੀ ਜਿਵੇਂ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਨੇ ਵੀ ਯਾਦ ਦਹਾਨੀ ਕਰਵਾਈ। ਕੱਲ ਜਦੋਂ ਕਿ ਅਸੀਂ ਇਸ ਐਨੂਅਲ ਸਿੱਖ ਡੇ ਪੈਰੇਡ ਦੀ ਗੱਲ ਕਰਦੇ ਹਾਂ, ਨਿਊਯਾਰਕ ਦੀ ਪੈਰੇਡ ਦੀ ਇੱਕ ਆਪਣੀ ਅਹਿਮੀਅਤ ਹੈ। ਜੂਨ 84 ਦੇ ਅਕਾਲ ਤਖਤ ਤੇ ਭਾਰਤੀ ਫੌਜੀ ਹਮਲੇ ਤੋਂ ਬਾਅਦ ਇੰਡੀਆ ਨਾਲੋਂ ਹਰ ਸਬੰਧ ਤੋੜ ਕੇ ਸਿੱਖਾਂ ਨੇ ਆਪਣੀ ਹੋਂਦ ਅੱਡਰਾ ਮੁਲਕ ਖਾਲਿਸਤਾਨ ਦੀ ਗੱਲ ਤੋਰੀ ਔਰ ਇਹ ਸਿੱਖ ਡੇ ਪੈਰੇਡ ਨਿਊਯਾਰਕ ਦੇ ਵਿੱਚ ਉਸ ਨੂੰ ਹੀ ਸਮਰਪਿਤ ਸ਼ੁਰੂ ਹੋਈ। ਜਿਹੜੀ ਕੱਲ ਪੈਰੇਡ ਵੱਡੇ, ਕਿਉਂਕਿ 2 ਸਾਲ ਕੋਵਿਡ ਦੇ ਚਲਦੇ ਆ ਕਿਤੇ ਵੀ ਜਿਹੜੀਆਂ ਨੇ ਪੈਰੇਡਸ ਨਹੀਂ ਹੋਈਆਂ, ਤੇ ਕੱਲ ਵਾਲੀ ਪੈਰੇਡ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੋਏਗੀ। ਸਮੁੱਚੀ ਈਸਟ ਕੋਸਟ ਤੋਂ ਸਿੱਖ ਸੰਗਤ ਪਹੁੰਚਦੀ ਹੈ ਔਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਇਸ ਵਾਰ ਦੀ ਸਿੱਖ ਡੇ ਪੈਰੇਡ ਬੰਦੀ ਸਿੰਘਾਂ ਦੀ ਰਿਹਾਈ ਨੂੰ ਜਿਹੜਾ ਹੈ ਸਮਰਪਿਤ ਹੈ। ਉਸ ਦਾ ਇੱਕ ਫਲੋਟ ਵੀ ਹੋਏਗਾ ਜਿਹਦੇ 'ਚ ਬੰਦੀ ਸਿੰਘਾਂ ਦੀਆਂ ਪਿਕਚਰਸ ਹੋਣਗੀਆਂ। ਸੋ TV 84 ਦੀ ਟੀਮ ਬੇਸ਼ੱਕ ਸਾਡੇ ਕੋਲ ਸੀਮਤ ਸਾਧਨ ਨੇ, ਇਸ ਕਰਕੇ ਕਈ ਵਾਰੀ ਅਸੀਂ ਜੋ ਸਾਡੇ ਵਿਊਅਰਸ ਦੀਆਂ ਐਕਸਪੈਕਟੇਸ਼ਨਸ ਨੇ ਸ਼ਾਇਦ ਉਹਦੇ ਤੇ ਪੂਰੇ ਨਾ ਵੀ ਉਤਰਦੇ ਹੋਈਏ, ਪਰ ਸਾਡੀ ਕੋਸ਼ਿਸ਼ ਹੋਏਗੀ ਕੱਲ ਦੀ ਸਮੁੱਚੀ ਪੈਰੇਡ ਨੂੰ ਲਾਈਵ ਕਰਨ ਦੀ। ਹਾਲਾਂਕਿ ਇਸ ਵਾਰ ਥੋੜ੍ਹੀਆਂ ਬਹੁਤ ਸਟਰਕਚਰਲ ਚੇਂਜਸ ਨੇ, ਲੇਕਿਨ ਅਸੀਂ ਜਿਹੜਾ ਦਰਸ਼ਕਾਂ ਤੱਕ ਇਸ ਪੈਰੇਡ ਨੂੰ ਜਿਹੜਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਹੁਣ ਅਪੀਲ ਵਾਲੀ ਤਾਂ ਨਹੀਂ, ਕਿਉਂਕਿ ਇੱਕ ਐਨੂਅਲ ਇਵੈਂਟ ਹੈ, ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਇਹ ਇੱਕ ਕਾਲ ਵੀ ਹੈ ਕਿ ਭਾਈ ਵੱਧ ਤੋਂ ਵੱਧ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦੇ ਨਾਲ, ਤਾਂ ਕਿ ਜਿੱਥੇ ਇਹ ਮੈਸੇਜ ਖਾਲਸਾ ਸਾਜਨਾ ਦਿਵਸ ਦਾ ਜਿਸ ਨਾਲ ਇਹ ਪਰੇਡ ਜੁੜਦੀ ਹੈ, ਉੱਥੇ ਕੌਮੀ ਘਰ ਖਾਲਿਸਤਾਨ ਦੀ ਗੱਲ ਵੀ। ਇਕੱਠ ਗੈਦਰਿੰਗਸ ਬਹੁਤ ਵੱਡੀਆਂ ਬਹੁਤ ਥਾਵਾਂ 'ਤੇ ਹੋਰ ਵੀ ਹੁੰਦੀਆਂ ਹੋਣਗੀਆਂ, ਮੇਲੇ ਵੀ ਹੁੰਦੇ ਨੇ। ਵਿਸਾਖੀ ਮੇਲੇ ਦੇ ਨਾਂ ਥੱਲੇ ਵੀ ਕਈ ਥਾਂ ਖਾਲਸਾ ਸਾਜਨਾ ਦੇ ਮੈਸੇਜ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੜੇ ਪੰਜਾਬ ਦੇ ਸਿੰਗਰ ਜਿਨ੍ਹਾਂ ਦੇ ਘਰਾਂ 'ਚ ਅੱਧਾ ਫਰਸ਼ ਰਹਿੰਦਾ ਹੁੰਦਾ, ਉਹਨਾਂ ਨੂੰ ਮਿੱਟੀ ਦਾ ਮੋਹ ਜਾਗਦਾ, ਉਹ ਵੀ ਅੱਜ ਕੱਲ੍ਹ ਬਾਹਰ ਤੁਰੇ ਹੋਏ ਨੇ ਕਿ ਜੀ ਮਿੱਟੀ ਆਵਾਜ਼ਾਂ ਮਾਰਦੀ। ਉਹ ਮਿੱਟੀ ਨੇ ਆਵਾਜ਼ਾਂ ਮਾਰਦੀ, ਡਾਲਰ ਆਵਾਜ਼ਾਂ ਮਾਰਦੇ ਹੁੰਦੇ ਨੇ। ਸੋ ਉਹ ਆਪਣੇ ਕੰਮ ਲੱਗੇ ਹੁੰਦੇ ਨੇ, ਪਰ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਜਿਹੜਾ ਇਹਨਾਂ ਪੈਰੇਡਸ ਰਾਹੀਂ ਕੌਮ ਦੀ ਵਿਲ, ਸ਼ਹੀਦਾਂ ਦੇ ਡੁੱਲੇ ਖੂਨ ਦੀ ਗੱਲ ਔਰ ਉਸ ਖੂਨ ਦਾ ਹੱਕ ਲੈਣ ਦੀ ਗੱਲ ਕਰਦੇ ਹਾਂ। ਔਰ ਕੱਲ੍ਹ ਦੀ ਪੈਰੇਡ ਵੀ ਜਿਹੜੀ ਹੈ ਉਹ ਖਾਲਿਸਤਾਨ ਦੇ ਉਸ ਨਿਸ਼ਾਨੇ ਨੂੰ ਹੀ ਅੱਗੇ ਤੋਰੇਗੀ। ਸੋ ਅਸੀਂ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇਸ 'ਚ ਸ਼ਮੂਲੀਅਤ ਕਰੋ। ਤੇ ਜ਼ੁਬੈਰ ਯਾਕੂਬ ਸਾਹਿਬ, ਅਸੀਂ ਤੁਹਾਨੂੰ ਜ਼ਰੂਰ ਤੁਹਾਡੇ ਦੀਦਾਰ ਕਰਾਂਗੇ। ਗੱਲ ਜਦੋਂ ਤੁਸੀਂ ਸਟੇਜਡ ਇਵੈਂਟਸ ਦੀ ਗੱਲ ਕਰਦੇ ਹੋ, ਤੇ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਮੈਗਾ ਇਵੈਂਟ ਮੈਨੇਜਰ RSS ਹਿੰਦੂ ਤਵੀਆਂ ਨਾਲੋਂ ਕੋਈ ਬਿਹਤਰ ਨਹੀਂ ਹੈ। ਜਿਵੇਂ ਦੁਨੀਆ ਭਰ 'ਚ ਆਪਣਾ ਝੂਠ ਪਰੋਸਦੇ ਨੇ, ਵੇਚਦੇ ਨੇ, ਔਰ ਝੂਠ ਨੂੰ ਸਿਰਜਣ ਦੇ ਲਈ ਕਿਵੇਂ ਕੋਈ ਘਟਨਾ ਝੂਠੀ ਜਾਂ ਸਟੇਜਡ ਕਰਵਾ ਦਿੱਤੀ ਜਾਂਦੀ ਹੈ, ਫਿਰ ਉਹਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਜੇ ਕੋਈ ਉਸ ਨੂੰ ਉਸ ਦੇ ਝੂਠ ਵੱਲ ਇਸ਼ਾਰਾ ਵੀ ਕਰ ਰਿਹਾ ਹੋਏ ਤੇ ਸਾਰਾ ਨਗਾਰਖਾਨਾ, ਜਦੋਂ ਇਹ ਕਹਾਵਤ ਕਹੀ ਜਾਂਦੀ ਹੈ ਕਿ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ, ਉਹ ਨਗਾਰਖਾਨੇ 'ਚ ਸਾਰੇ ਹੀ ਜੇ ਸਾਰੇ ਹੀ ਵੱਜ ਰਹੇ ਹੋਣ ਤੇ ਨਿੱਕੀ ਜਿਹੀ ਤੂਤੀ ਵੀ ਬੋਲ ਰਹੀ ਹੋਏ ਤਾਂ ਉਹਨੂੰ ਕੋਈ ਸੁਣਨ ਵਾਲਾ ਨਹੀਂ ਹੈ। ਸੋ ਹਾਲੇ ਇਵੇਂ ਕਰ ਦਿੰਦੇ ਨੇ। ਇੰਨੇ ਵੱਡੇ ਜਿਵੇਂ ਕਿਸਾਨ ਲਹਿਰ ਵੇਲੇ ਅਸੀਂ ਦੇਖਿਆ ਖਾਲਿਸਤਾਨੀ, ਵੱਖਵਾਦੀ, ਹਥਿਆਰੇ ਔਰ ਪਤਾ ਨਹੀਂ ਇੱਕ ਉਹ ਮਵਾਲੀ, ਇਸ ਕਿਸਮ ਦੇ ਲਫ਼ਜ਼ ਕੇ ਬੀਸਟ ਐਨੀਮਲ ਨੇ, ਔਰ ਕਿਵੇਂ ਪ੍ਰਚਾਰੇ ਗਏ। ਹੁਣ ਉਸੇ ਹੀ ਲਾਲ ਕਿਲੇ ਦੇ ਉੱਤੇ ਖੰਡੇ ਵਾਲਾ ਪੀਲਾ ਪਟਕਾ ਬੰਨ੍ਹ ਕੇ ਮੋਦੀ ਜਿਹੜਾ ਹੈ ਉਹ ਐਡਰੈਸ ਕਰ ਰਿਹਾ, ਉੱਥੇ ਉਹੀ ਨਿਸ਼ਾਨ ਸਾਹਿਬ ਲੱਗਾ ਹੋਇਆ, ਲੇਕਿਨ ਉਸੇ ਹੀ 26 ਜਨਵਰੀ ਨੂੰ ਉਹੀ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਤੇ ਦੂਜਾ ਜੋੜ ਕੇ ਤੇ ਕਿਵੇਂ ਦੀਪ ਸਿੱਧੂ ਔਰ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਉਹਨਾਂ ਨੇ ਕਿਸ ਹੱਦ ਤੱਕ ਜਿਹੜਾ ਉਹ ਲੈ ਗਏ ਸੀ ਕਿ ਕਿਸੇ ਵੇਲੇ ਵੀ ਜਿਹੜੀ ਆ ਉਹ ਹਿੰਸਾ ਹੋ ਸਕਦੀ ਸੀ ਸਮੁੱਚੀ ਸਿੱਖਾਂ ਦੇ ਖਿਲਾਫ। ਹੁਣ ਤੁਸੀਂ ਇਸ ਕੰਟੈਕਸਟ ਦੇਖੋ ਕਿ ਹੁਣ 5 ਅਗਸਤ 2019 ਨੂੰ
ਜਿਹੜਾ ਹੈ ਉਹ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, ਕਸ਼ਮੀਰ ਦਾ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ। ਹੁਣ ਉਸ ਤੋਂ ਬਾਅਦ ਪਹਿਲੀ ਵਾਰ ਜੰਮੂ ਦੇ ਨੇੜੇ ਸਾਂਬਾ ਜਾਂ ਕਿਤੇ ਮੋਦੀ ਜਾ ਰਿਹਾ, ਉਹਨੇ ਜਾਣਾ ਮੇਰੇ ਖਿਆਲ ਹੈ ਉਹਦਾ 24 ਅਪ੍ਰੈਲ ਉਹਦੀ ਵਿਜ਼ਿਟ ਦਾ ਦਿਨ ਹੈ। ਹੁਣ ਇਹ ਜਦੋਂ ਮੈਂ ਦੋਨੋਂ ਖਬਰਾਂ ਦੋਨੋਂ ਤੈਨੂੰ ਦੇਖਿਆ, ਹਾਲਾਂ ਕੱਲ੍ਹ ਵੀ ਇਹਦੇ ਨਾਲ ਰਿਲੇਟਿਡ ਇੱਕ ਖਬਰ ਸੀ, ਇੱਕ ਤਾਂ ਸੀ ਕਿ ਜੀ ਸਟੇਜ ਸੈਟ ਫॉर PM ਮੋਦੀਜ਼ ਫਸਟ ਵਿਜ਼ਿਟ ਟੂ ਜੰਮੂ ਐਂਡ ਕਸ਼ਮੀਰ ਸਿੰਸ ਅਗਸਤ 2019। ਕਸ਼ਮੀਰ ਨਹੀਂ ਜਾ ਰਿਹਾ, ਜੰਮੂ ਰੀਜਨ 'ਚ ਜਾ ਰਿਹਾ, ਪਰ ਕਿਉਂਕਿ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਾਇਆ ਉਸ ਤੋਂ ਬਾਅਦ ਪਹਿਲੀ ਵਾਰ ਜਾ ਰਿਹਾ। ਔਰ ਇਸ ਤੋਂ 2 ਦਿਨ ਪਹਿਲਾਂ ਇਹ ਖਬਰ ਲਾਈ ਗਈ ਕਿ ਲਸ਼ਕਰ-ਏ-ਤੋਇਬਾ's longest surviving commander ਯੂਸਫ ਕੈਂਟਰੂ among 3 militants killed in encounter in Jammu and Kashmir's ਬਾਰਾਮੂਲਾ। ਇੱਕ ਬਾਰਾਮੂਲੇ ਦੇ ਵਿੱਚ ਮੁਕਾਬਲਾ ਬਣਾਇਆ। ਉਹਨਾਂ ਨੇ ਕਿਹਾ ਜੀ ਲਸ਼ਕਰ-ਏ-ਤੋਇਬਾ ਦਾ ਸਭ ਤੋਂ ਲੰਬਾ ਵਕਤ ਸਰਵਾਈਵ ਕਰਨ ਵਾਲਾ ਯੂਸਫ ਕਾਤਰੂ ਜਿਹੜਾ ਹੈ ਉਹ 3 ਹੋਰ ਮਿਲੀਟੈਂਟਸ ਦੇ ਨਾਲ ਮਾਰਿਆ ਗਿਆ। ਸੋ ਮੈਨੂੰ ਇਹ ਲੱਗਿਆ ਕਿ ਵੀ ਇਹ ਮੋਦੀ ਦੇ ਜਾਣ ਤੋਂ ਪਹਿਲਾਂ ਮਾਹੌਲ ਸਿਰਜਣ ਦੀ ਲਾਈਨ ਸ਼ੁਰੂ ਹੋ ਗਈ। ਹੁਣ ਅੱਜ ਜਿਹੜੀ ਪ੍ਰੋਮੀਨੈਂਟ ਖਬਰ ਸਾਰੇ ਪਾਸੇ ਲੱਗੀ ਹੋਈ ਹੈ, 2 Pakistan terrorists on suicide mission, CISF officer killed in Jammu encounter ahead of PM Modi's visit. Terrorists had attacked a bus at around 4:15 a.m. in which 15 CISF personnel were traveling in the area, after which the encounter broke out. ਹੁਣ ਜਿਹੜੀ ਇਹ CISF ਹੈ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਉਹਨਾਂ ਦੀ ਇਹ ਖਬਰ ਹੈ ਕਿ ਸਵੇਰੇ 4:15 ਵਜੇ ਇੱਕ ਬੱਸ ਜਿਹੜੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੀ ਸੀ, ਜਿਹਦੇ ਵਿੱਚ 15 ਦੇ ਕਰੀਬ ਉਹਨਾਂ ਦੇ ਆਫੀਸਰ ਜਵਾਨ ਸੀ, ਉਹਨਾਂ ਦੇ ਉੱਤੇ ਪਾਕਿਸਤਾਨ ਤੋਂ ਆਏ 2 ਦਹਿਸ਼ਤਗਰਦਾਂ ਨੇ ਜਿਹੜੇ ਸੁਸਾਈਡ ਮਿਸ਼ਨ ਨਾਲ ਆਏ ਸੀ, ਉਹਨਾਂ ਨੇ ਹਮਲਾ ਕਰ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਮੁਕਾਬਲਾ ਚੱਲਿਆ। ਇਹ 4:15 ਵਜੇ ਐਨਕਾਊਂਟਰ ਸ਼ੁਰੂ ਹੋਇਆ ਔਰ ਇਹ ਲਗਾਤਾਰ ਚੱਲਦਾ ਰਿਹਾ। ਔਰ ਟੈਰਰਿਸਟਾਂ ਨੇ ਗ੍ਰਨੇਡ ਵੀ ਸੁੱਟਿਆ, ਬੁਲਟਸ ਵੀ ਫਾਇਰ ਕੀਤੀਆਂ 15 ਦੇ ਉੱਤੇ। ਔਰ ਇਸ ਦੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ SP ਪਟੇਲ ਮਾਰਿਆ ਗਿਆ ਔਰ 3 ਜਿਹੜੇ ਨੇ ਹੋਰ ਜ਼ਖਮੀ ਹੋਏ। ਔਰ ਉਹਨਾਂ ਨੇ ਕਿਹਾ ਜੀ, ਔਰ ਜਿਹੜੇ ਦਹਿਸ਼ਤਗਰਦ ਆਏ ਸੀ, ਕਿਉਂਕਿ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ, ਇਸ ਲਈ ਇਹ ਹੈ ਕਿ ਉਹ ਤਾਜ਼ਾ ਹੀ ਪਾਕਿਸਤਾਨ ਤੋਂ ਆਏ ਸੀ ਔਰ ਉਹ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਸੁਸਾਈਡ ਮਿਸ਼ਨ ਦੇ ਉੱਤੇ ਸੀ। ਹੁਣ ਜਦੋਂ ਇਹ ਖਬਰ ਸਟੇਜਡ ਜਿਹੜੀ ਨਿਊਜ਼ ਆ ਉਹ ਲਾਤੀ, ਫਿਰ ਦੂਜੀ ਖਬਰ ਇਹਦੇ ਨਾਲ ਪਲਾਂਟ ਹੋਈ। ਜੰਮੂ ਐਨਕਾਊਂਟਰ ਸਾਈਟ 24 ਕਿਲੋਮੀਟਰ ਫਰੋਮ PM ਮੋਦੀ ਸੰਡੇ ਇਵੈਂਟ। A high-level meeting of police and intelligence agencies will take place to review security arrangements ahead of the visit. ਉਹਨੇ ਕਿਹਾ ਜੀ ਇਹ ਜਿੱਥੇ ਪਾਕਿਸਤਾਨ ਤੋਂ ਆਏ ਸੁਸਾਈਡ ਮਿਸ਼ਨ ਵਾਲਿਆਂ ਨੇ ਕਾਰਵਾਈ ਕੀਤੀ ਹੈ, ਇਹ 24 ਕਿਲੋਮੀਟਰ ਦੂਰ ਹੈ ਜਿੱਥੇ ਮੋਦੀ ਨੇ ਆਉਣਾ। ਔਰ ਹੁਣ ਉਹਨਾਂ ਦੀਆਂ ਏਜੰਸੀਆਂ ਅਲਰਟ ਹੋ ਗਈਆਂ ਔਰ ਉਹ ਇਹ ਸਾਰੇ ਦੇ ਉੱਤੇ ਜਿਹੜੀ ਹੈ ਸਾਰੀ ਸਿਕਿਉਰਿਟੀ ਦੇ ਉੱਤੇ ਦੁਬਾਰਾ ਨਜ਼ਰਸਾਨੀ ਕਰ ਰਹੇ ਨੇ। ਹੁਣ ਇਸ ਘਟਨਾ ਨੂੰ ਤੁਸੀਂ ਦੇਖੋ, ਮੋਦੀ ਦਾ ਪੰਜਾਬ ਦੌਰਾ 5 ਜਨਵਰੀ ਦਾ, 70,000 ਦੀ ਗੈਦਰਿੰਗ ਲਈ ਕੁਰਸੀਆਂ ਨੇ, ਕੁਰਸੀਆਂ ਤੇ ਉੱਲੂ ਬੋਲਦੇ ਨੇ। ਮੋਦੀ ਬਠਿੰਡੇ ਤੋਂ ਨਿਕਲਦੇ ਅੱਧੇ ਰਾਹ 'ਚੋਂ ਮੁੜ ਜਾਂਦਾ ਕਿ ਜੀ ਔਰ ਜਾ ਕੇ ਕਹਿੰਦਾ ਹੈ ਕਿ ਜੀ ਮੈਸੇਜ ਦੇ ਦੇਣਾ ਚੰਨੀ ਜੀ ਕੋ ਕਿ ਜ਼ਿੰਦਾ ਵਾਪਸ ਆ ਗਿਆ ਹੂੰ। ਔਰ ਅਗਲੇ 24 ਘੰਟਿਆਂ ਸਾਰਾ ਮੀਡੀਆ ਜਿਹੜਾ ਹੈ ਉਹ ਪੂਰਾ ਚੀਕ ਚਿਹਾੜਾ ਪਾ ਰਿਹਾ ਕਿ ਮੋਦੀ ਦੀ ਜਾਨ ਨੂੰ ਖਤਰਾ ਹੈ। ਉੱਥੇ ਹੋਇਆ ਜਿੱਥੋਂ ਪਾਕਿਸਤਾਨ ਬਾਰਡਰ ਸਿਰਫ 15-20 ਮੀਲ ਸੀ ਔਰ ਇਹ ਹੋ ਜਾਣਾ ਸੀ, ਉਹ ਹੋ ਜਾਣਾ ਸੀ। ਔਰ ਅਗਲੇ ਕਈ ਦਿਨ ਇਨਕੁਆਇਰੀ ਕਰਤੀ, ਸੁਪਰੀਮ ਕੋਰਟ ਨੇ ਕਮੇਟੀ ਬਣਾਤੀ, ਹੋਮ ਮਿਨਿਸਟਰ ਨੇ ਬਣਾਤੀ, ਚੰਨੀ ਨੇ ਬਣਾਤੀ। ਸੋ ਇੱਕ ਬਜਾਏ ਕਿ ਇਹ ਆਂਦਾ ਹੈ ਕਿ ਵੀ ਪੰਜਾਬ ਦੇ ਲੋਕ ਕਿਵੇਂ ਇਹਦੇ ਮੂੰਹ ਤੇ ਥੁੱਕਦੇ ਨੇ, ਉਹ ਤਾਂ ਇਹਨੂੰ ਸੁਣਨ ਲਈ ਨਹੀਂ ਆਏ। ਉਹਨਾਂ ਨੇ ਇੰਨਾ ਵੱਡਾ ਕਿ ਪੰਜਾਬ ਦੇ ਸਿੱਖ ਜਿਵੇਂ ਨੇ ਉਹ ਇਕੱਠੇ ਹੋ ਕੇ ਮਾਰਨ ਲੱਗੇ ਸੀ ਇਹਨੂੰ। ਔਰ ਉਸ ਦੇ ਵਿੱਚ ਫਿਰ ਉਹ ਭਗਵੰਤ ਮਾਨ ਔਰ ਕੇਜਰੀਵਾਲ, ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਸਿਕਿਉਰਿਟੀ ਦਾ ਫਿਕਰ ਪੈ ਗਿਆ। ਸੋ ਮੈਨੂੰ ਇਹ ਲੱਗਦਾ ਵੀ ਇਹ ਕੋਈ ਹੋਰ ਡਰਾਮਾ ਕਰਨ ਜਾ ਰਹੇ ਨੇ, ਕਿਉਂਕਿ ਮੋਦੀ ਦਾ ਜਿਸ ਕਿਸਮ ਦਾ ਇਹ ਹੈ। ਔਰ ਅਸੀਂ ਡਿਸਕਸ ਕਰਾਂਗੇ ਕਿ ਵੀ ਕਿਵੇਂ ਰਾਜਨਾਥ ਸਿੰਘ ਦੀ ਸਟੇਟਮੈਂਟ ਵੀ ਜਿਹੜੀ ਸਿਕਿਉਰਿਟੀ ਨੂੰ ਲੈ ਕੇ ਆਉਂਦੀ ਹੈ, ਕਿਉਂਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਨੇ ਉਹ ਕੋਈ ਬਹੁਤੇ ਸਾਜ਼ਗਾਰ ਨਹੀਂ ਨੇ। ਅੰਦਰੂਨੀ ਜਿਹੜਾ ਉਹ ਕਾਫੀ ਖਿੱਚੋਤੂ ਚੱਲ ਰਹੀ ਹੈ। ਔਰ ਅਸੀਂ ਜਿਵੇਂ ਹਮੇਸ਼ਾ ਕਹਿੰਦੇ ਹਾਂ ਕਿ ਵੀ ਪਾਕਿਸਤਾਨ ਦੇ ਦੋਸਤ, ਵੈਲਵਿਸ਼ਰ, ਭਵਿੱਖ ਦੇ ਖਾਲਿਸਤਾਨ ਦੇ ਜਿਹੜਾ ਨੇਬਰ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਖਤਰਿਆਂ ਨੂੰ ਪਛਾਣੋ। ਤੁਹਾਡੇ ਲਈ ਇਹ ਇੱਕ ਜ਼ਰੂਰੀ ਹੈ ਕਿ ਇਸ ਵੇਲੇ
ਜੇ ਜਿਹੜਾ ਇਲਾਨਾ ਬੀਬੀ ਕਾਂਗਰਸ ਫੋਰਮੈਨ ਜਾਂਦੀ ਹੈ ਮਿਨੇਸੋਟਾ ਵਾਲੀ ਔਰ ਕਿਵੇਂ ਭਾਰਤ ਚੀਖ ਝਾੜਾ ਪਾਉਂਦਾ ਹੈ ਔਰ ਸਟੇਟ ਡਿਪਾਰਟਮੈਂਟ ਦੀ ਜਿਹੜੀ ਬੀਬੀ ਨਿੱਕ ਹੈ ਉਹ ਬਰੀਫਿੰਗ ਕਰ ਰਹੀ ਹੈ, ਉਹਨੂੰ ਇੰਡੀਅਨ ਕੋਰਸਪੋਂਡੈਂਟ ਪੁੱਛ ਰਿਹਾ ਜੀ ਕਿ ਇਹ ਉਹਦੀ ਕਾਂਗਰਸ ਫੋਰਮੈਨ ਦੀ ਜਿਹੜੀ ਵਿਜ਼ਿਟ ਹੈ ਉਹ ਉਹ ਇਹਨੇ ਸਟੇਟ ਡਿਪਾਰਟਮੈਂਟ ਨੇ ਫਾਈਨੈਂਸ ਕੀਤੀ। ਉਹਨਾਂ ਨੇ ਕਿਹਾ ਨਹੀਂ, ਹੁਣ ਉਹ ਪ੍ਰਭਾਵ ਇਹ ਦੇਣਾ ਚਾਹੁੰਦੇ ਨੇ ਕਿ ਜੀ ਇਹ ਤਾਂ ਹੋਰ ਪਾਕਿਸਤਾਨ ਨੇ ਕੀਤੀ ਹੈ ਜਾਂ ਦੂਜਾ। ਸੋ ਮਤਲਬ ਕੋਈ ਵੀ ਪਾਕਿਸਤਾਨ ਦੇ ਖਿਲਾਫ ਹਿੰਸਕ ਕਾਰਵਾਈ, ਕੋਈ ਨਾ ਕੋਈ ਡਰਾਮਾ, ਜਿਵੇਂ ਉਸ ਪੁਲਵਾਮਾ ਦੇ ਹਵਾਲੇ ਨਾਲ ਇਹਨਾਂ ਨੇ ਕੀਤਾ, ਕਿਉਂਕਿ ਇਹ ਜਿਹੜੀ ਘਟਨਾ ਹੈ ਮੈਨੂੰ ਇਸ ਚੋਂ ਸਮੈਲ ਹੋ ਰਿਹਾ ਹੈ ਕਿ ਵੀ ਇਹ ਇਹਨਾਂ ਦੀ ਕਰਵਾਈ ਹੋਈ ਇੱਕ ਸਟੇਜਡ ਇਵੈਂਟ ਹੈ। ਜੇ ਪੁਲਵਾਮਾ 'ਚੋਂ ਆਪਣੇ 36-37 ਜਿਹੜੇ ਜਵਾਨ ਮਾਰ ਸਕਦੇ ਨੇ, ਇੱਥੇ ਤਾਂ ਇੱਕੋ ਹੀ ਮਰਿਆ ASI ਵਾਲਾ। ਇਹ ਕੁਆਇਟ ਸਮਰੱਥ ਨੇ ਇਸ ਕਿਸਮ ਦੀਆਂ ਘਟਨਾਵਾਂ ਸਟੇਜ ਕਰਨ 'ਚ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।